ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੁਟਹ ਹਮ ਨਿਰਗੁਣ ਲੇਹੁ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੁ ਇਹ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੁ ਇਹ ਬਾਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ
ਆਪ ਲੇਹੁ ਤੁਮ ਕਥਾ ਸੁਧਾਰੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕਿ ਅਕਹਿ ਰੱਖੀਐ, ਜਿਤ ਦਿਸੈ ਦਰਬਾਰ। ਮੁਹਾਉ ਕਿ ਬੋਲਣ ਬੋਲੀਐ, ਜਿਤ ਸੋਣਾ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਮ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਵਿੱਤਰ ਅਸਥਾਨ ਤੇ ਚੱਲ ਰਹੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਕਿਉਂਕਿ ਸਾਧ ਸੰਗਤ ਜੀ ਜਗਤ ਅੰਦਰ ਭਾਵੇਂ ਬਹੁਤ ਤਰ੍ਹਾਂ ਕਰਕੇ ਲਾਹੇ ਪ੍ਰਾਪਤ ਕੀਤੇ ਜਾਂਦੇ ਹੈ, ਪਰ ਜ਼ਿੰਦਗੀ ਦਾ ਆਤਮਿਕ ਲਾਹਾ ਕੇਵਲ ਸਤਿਗੁਰੂ ਜੀ ਦੀ ਸ਼ਰਨ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਜੋ ਆਤਮਿਕ ਆਨੰਦ ਹੈ, ਜੀਵਨ ਦਾ ਆਤਮਿਕ ਅਮੋਲਕ ਲਾਹਾ ਹੈ, ਸਤਿਗੁਰੂ ਜੀ ਦਾ ਜਸ ਗਾ ਕੇ ਜਾਂ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕਰਕੇ ਹੀ ਪ੍ਰਾਪਤ ਹੋਇਆ ਕਰਦਾ ਹੈ। ਦੁਨੀਆ ਦੇ ਜਿਤਨੇ ਵੀ ਮਾਇਆ ਦੇ ਲਾਹੇ ਹਨ, ਉਹਨਾਂ ਵਿੱਚ ਕਦੇ ਘਾਟਾ ਪੈ ਜਾਂਦਾ, ਕਦੇ ਵਾਧਾ ਹੋ ਜਾਂਦਾ।
ਪਰ ਵਾਹਿਗੁਰੂ ਦੇ ਜਸ ਕਰਨੇ ਜਾਂ ਭਾਵਨਾ ਦੇ ਨਾਲ ਸੁਣਨੇ ਦੇ ਵਿੱਚ ਸਾਧ ਸੰਗਤ ਜੀ ਕਦੇ ਘਾਟਾ ਨਹੀਂ ਪੈਂਦਾ। ਇੱਕ ਵਾਰ ਵੀ ਮੁਖ ਤੋਂ ਵਾਹਿਗੁਰੂ ਉਚਾਰਨ ਕੀਤਾ ਜਾਵੇ ਉਹਦਾ ਵੀ ਲਾਹਾ ਮਿਲਦਾ। ਭਾਵਨਾ ਦੇ ਨਾਲ ਇੱਕ ਗੁਰਬਾਣੀ ਦਾ ਕੋਈ ਜਾਪ ਕਰ ਲਵੇ, ਇੱਕ ਜਪਜੀ ਸਾਹਿਬ ਗੁਰਬਾਣੀ ਦਾ ਕੋਈ ਪਾਠ ਕਰ ਲਵੇ, ਜਾਂ ਸ੍ਰੀ ਚੌਬੀ ਸਾਹਿਬ ਗੁਰਬਾਣੀ ਦਾ ਪਾਠ ਕਰ ਲਵੇ, ਉਹਦੇ ਵਿੱਚ ਘਾਟਾ ਨਹੀਂ ਹੈ। ਇਹ ਤੁਸ਼ ਬੁੱਧੀ ਹੈ ਜੋ ਜੀਵ ਕਹਿੰਦੇ ਹਨ ਕਿ ਇਹ ਤਾਂ ਵਿਹਲਿਆਂ ਦਾ ਕੰਮ ਹੈ। ਸਾਗਤ ਪੁਰਸ਼ਾਂ ਦੇ ਇਹ ਵਿਚਾਰ ਹੁੰਦੀ ਹੈ, ਕਹਿੰਦੇ ਹਨ ਕਿ ਵਿਹਲਿਆਂ ਦਾ ਕੰਮ ਹੈ ਜਿਹੜਾ ਪਾਠ ਕਰਦੇ ਰਹਿਣਾ ਜਾਂ ਫਿਰ ਗੁਰੂ ਘਰ ਵਿੱਚ ਜਾ ਕੇ ਬੈਠੇ ਰਹਿਣਾ। ਇਹ ਸਾਗਤ ਪੁਰਸ਼ਾਂ ਦੀ ਵਿਚਾਰ ਹੋਇਆ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਭਗਤ ਰਸਨਾ ਦੁਆਰਾ ਇਹ ਫਰਮਾਨ ਕੀਤਾ ਹੈ, ਇਹ ਜੀਵ ਥੋੜ੍ਹੇ ਤੋਂ ਥੋੜ੍ਹਾ ਜਿੰਨਾ ਸਮਾਂ ਵੀ ਜੇ ਪਰਮੇਸ਼ਰ ਦਾ ਭਜਨ ਕਰੇ, ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਸ ਗਾਵੇ, ਉਸ ਵਿੱਚ ਤੈਨੂੰ ਲਾਹਾ ਹੀ ਪ੍ਰਾਪਤ ਹੋਵੇਗਾ। ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਇਹ ਤੇ ਹਾਨੀ ਤਾਂ ਨਹੀਂ ਨਾ ਸਤਿਗੁਰਾਂ ਨੇ ਉਚਾਰਨ ਕੀਤਾ, ਘਾਟੇ ਵਾਲਾ ਵਚਨ ਤਾਂ ਨਹੀਂ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ। ਥੋੜ੍ਹੇ ਤੋਂ ਥੋੜ੍ਹਾ ਜਿੰਨਾ ਸਮਾਂ ਵੀ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਤੇ ਹਜ਼ੂਰ ਕਹਿੰਦੇ ਉਹਦੇ ਵਿੱਚ ਲਾਹਾ ਹੀ ਪ੍ਰਾਪਤ ਹੋਵੇਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਕੋਈ ਪਤਾ ਨਹੀਂ ਕਦੋਂ ਕਿੱਦਾਂ ਦੀ ਵਿਧ ਬਲ ਜਾਣੀ ਹੈ ਤੇ ਸਤਿਗੁਰੂ ਜੀ ਦਾ ਉਪਦੇਸ਼ ਨਿਮਕ ਮਾਤਰ ਤੇਰੇ ਹਿਰਦੇ ਅੰਦਰ ਵਸ ਜਾਣਾ ਹੈ। ਹੇ ਜੀਵ, ਤੂੰ ਸਤਿਗੁਰਾਂ ਦੇ ਨਿਮਕ ਮਾਤਰ ਉਪਦੇਸ਼ ਹਿਰਦੇ ਅੰਦਰ ਵਸਣੇ ਕਰਕੇ ਤੂੰ ਨਿਹਾਲ ਹੋ ਜਾਣਾ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਉਂ ਵੀ ਵਚਨ ਕੀਤੇ ਹਨ, ਕਿਨ ਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਉਹ ਮਹਿਮਾ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ ਜੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਮਹਿਮਾ ਹਿਰਦੇ ਅੰਦਰ ਵਸ ਜਾਣੀ ਹੈ। ਇਸ ਲਈ ਗਰੀਬ ਨਿਵਾਜ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਸਤ ਸੰਗਤ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਹ ਸਮੇਂ ਨੂੰ ਹੋਰ ਵੀ ਸੁਭਾਗਾ ਬਣਾਉਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰੀਏ, ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੇ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਸੀਸ ਝੁਕਾਈਏ, ਪਿਆਰ ਦੇ ਸਹਿਤ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਇ। ਜਪਜੀ ਸਾਹਿਬ ਦੀਆਂ 3 ਪੌੜੀਆਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਹੋ ਚੁੱਕੀ ਸੀ। ਚੌਥੀ ਪੌੜੀ ਦੀ ਪ੍ਰਾਰੰਭਤਾ ਅੰਦਰ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਪ੍ਰਥਾਏ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਕਿਹਾ, ਹੇ ਸਤਿਗੁਰੂ ਜੀ, ਪਰਮੇਸ਼ਰ ਦਾ ਬਲ ਆਪ ਜੀ ਕਥਨ ਕਰਕੇ ਦੱਸੋ। ਹਜ਼ੂਰ ਕਹਿੰਦੇ ਕਥਨ ਕੀਤਾ ਨਹੀਂ ਜਾ ਸਕਦਾ। ਫਿਰ ਦਾਤਾਂ ਕਿਹਾ, ਪਰਮੇਸ਼ਰ ਦੀਆਂ ਵਡਿਆਈਆਂ ਕਿਹਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਦਾਤਾਂ ਦਾ ਅੰਤ ਹੈ, ਨਾ ਵਡਿਆਈਆਂ ਦਾ ਅੰਤ ਹੈ। ਕੋਈ ਪਰਮਾਤਮਾ ਜੈਸਾ ਹੋਵੇਗਾ ਤਾਂ ਹੀ ਉਹ ਪਰਮੇਸ਼ਰ ਦਾ ਬਲ ਕਥਨ ਕਰ ਸਕੇਗਾ, ਤਾਂ ਹੀ ਸਮਗਰ ਵਾਹਿਗੁਰੂ ਦੀਆਂ ਵਡਿਆਈਆਂ ਨੂੰ ਕਥਨ ਕਰ ਸਕੇਗਾ। ਪਰਮੇਸ਼ਰ ਹੈ ਹੀ ਬੇਅੰਤ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਕਥਨ ਕੀਤਾ ਹੈ, ਸਿੱਧੋ ਜਗਤ ਵਿੱਚ ਐਸੀ ਕੋਈ ਵੀ ਸ਼ਕਤੀ ਨਹੀਂ ਹੈ ਜਾਂ ਕੋਈ ਵੀ ਐਸਾ ਜੀਵ ਨਹੀਂ ਜਿਹੜਾ ਸ਼ਕਤੀ ਜਾਂ ਬਿਰਤੀ ਦੁਆਰਾ ਪਰਮੇਸ਼ਰ ਨੂੰ ਕਥਨ ਕਰ ਸਕੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਤਿਗੁਰੂ ਜੀ ਨੂੰ ਕਹਿਣ ਲੱਗੇ, ਹੈ ਮਹਾਰਾਜ, ਉਹ ਪਰਮੇਸ਼ਰ ਕਿਹੋ ਜਿਹਾ ਹੈ ਜਿਵੇਂ ਜਗਤ ਦੇ ਅੰਦਰ ਰਾਜੇ ਜਾਂ ਕੋਈ ਬਾਦਸ਼ਾਹ ਹੁੰਦਾ, ਕਿਸੇ ਰਾਜੇ ਵਰਗਾ ਹੈ ਪਰਮਾਤਮਾ। ਮਹਾਰਾਜ ਸੱਚੇ ਪਾਤਸ਼ਾਹ
ਸਤਿਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਐਸਾ ਰਾਜਾ ਨਹੀਂ ਜਿਹੋ ਜਿਹੇ ਜਗਤ ਦੇ ਰਾਜੇ ਹਨ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੂੰ ਬਾਰ-ਬਾਰ ਸਵਾਲ ਕਰਦੇ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਤਿਗੁਰੂ ਜੀ ਕੋਲ ਜਵਾਬ ਨਾ ਆਵੇਗਾ। ਬਾਰ-ਬਾਰ ਅਸੀਂ ਪ੍ਰਸ਼ਨ ਕਰੀ ਜਾਵਾਂਗੇ, ਕਿਉਂਕਿ 84 ਗਿਣਤੀ ਸੀ ਸਿੱਧਾਂ ਦੀ। ਕਦੇ ਕੋਈ ਆ ਕੇ ਸਵਾਲ ਕਰ ਦਿੰਦਾ ਸੀ, ਕਦੇ ਕੋਈ ਆ ਕੇ ਸਵਾਲ ਕਰਦਾ, ਕਦੇ ਕਿਸੇ ਤਰ੍ਹਾਂ ਕਰਕੇ ਕੋਈ ਸਵਾਲ ਕਰ ਦਿੰਦਾ, ਕੋਈ ਕਿੱਥੋਂ ਆ ਕੇ ਸਵਾਲ ਸਤਿਗੁਰਾਂ ਦੇ ਕੋਲ ਕਰ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਹਰ ਸਮੇਂ ਹਾਜ਼ਰ ਜਵਾਬ ਹਨ, ਕਿਉਂਕਿ ਸਤਿਗੁਰੂ ਜੀ ਤਾਂ ਪਰਮੇਸ਼ਰ ਸਰੂਪ ਨੇ। ਤੇ ਪਰਮੇਸ਼ਰ ਦੇ ਬਾਬਤ ਤੇ ਉਹ ਬਾਰ-ਬਾਰ ਕਥਨ ਕਰਦੇ ਆ, ਕਦੇ ਸਰੀਰ ਦੇ ਬਾਬਤ, ਕਦੇ ਪ੍ਰਾਣਾਂ ਦਾ, ਕਿੱਦਾਂ ਦੇ ਪ੍ਰਾਣ, ਕਿੰਨੀ ਪ੍ਰਕਾਰ ਦੇ ਪ੍ਰਾਣ ਹੁੰਦੇ ਆ, ਵੱਖੋ ਵੱਖਰੀ ਤਰ੍ਹਾਂ ਕਰਕੇ ਬਾਰ-ਬਾਰ ਸਵਾਲ ਕਰਦੇ ਹਨ। ਫਿਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜੇ ਪਰਮੇਸ਼ਰ ਜੇ ਰਾਜਾ ਸਰੂਪ ਹੈ ਤੇ ਦੁਨੀਆ ਦੇ ਰਾਜੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਰਾਜ ਭੋਗ ਕਰਕੇ ਆਪਣੀ ਹਕੂਮਤ ਚਲਾ ਕਰਕੇ ਸੰਸਾਰ ਤੋਂ ਪੰਜ ਭੌਤਿਕ ਸਰੀਰ ਤਿਆਗ ਕੇ ਚਲੇ ਜਾਂਦੇ ਆ, ਕਿ ਪਰਮੇਸ਼ਰ ਵੀ ਅਜਿਹਾ ਰਾਜਾ ਹੈ। ਫਿਰ ਸਮਾਂ ਆਉਣ ਤੇ ਸੰਸਾਰ ਦੇ ਜਿਹੜੇ ਰਾਜੇ ਲੋਕ ਹੁੰਦੇ ਉਹਨਾਂ ਦਾ ਨਾਮ ਫਿਰ ਵਿਸਰ ਜਾਂਦਾ, ਕੋਈ ਦੁਨੀਆ ਪਰ ਸਦਾ ਵਾਸਤੇ ਯਾਦ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਅਜਿਹੋ ਜਿਹਾ ਹੀ ਹੋਵੇਗਾ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰਦੇ ਆ। ਸਿੱਧਾਂ ਨੇ ਜਿਵੇਂ ਸਵਾਲ ਕੀਤਾ, ਸਤਿਗੁਰੂ ਜੀ ਯੋਗ ਉੱਤਰ ਦੇਣ ਲਈ ਹੁਣ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਚਾ ਸਾਹਿਬ ਸਾਚ ਨਾਏ। ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਸਿੱਧੋ ਅਕਾਲ ਪੁਰਖ ਪਰਮੇਸ਼ਰ ਦੁਨੀਆ ਦੇ ਰਾਜਿਆਂ ਵਰਗਾ ਰਾਜਾ ਨਹੀਂ ਹੈ। ਉਹ ਸਾਚਾ ਸਾਹਿਬ, ਸਾਹਿਬ ਦਾ ਆਖਰੀ ਅਰਥ ਹੁੰਦਾ ਹੈ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਵੇਂ ਰਾਜਾ ਪ੍ਰਜਾ ਦਾ ਮਾਲਕ ਹੁੰਦਾ ਹੈ, ਤਿਵੇਂ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਾਰੀ ਸ੍ਰਿਸ਼ਟੀ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਪਰਮੇਸ਼ਰ ਦੀ ਪ੍ਰਜਾ ਹਨ। ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹੈ। ਜਿਵੇਂ ਰਾਜੇ ਦੇ ਹੁਕਮ ਦੇ ਵਿੱਚ ਪ੍ਰਜਾ ਚੱਲਦੀ, ਤਿਵੇਂ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਰੂਪੀ ਨੱਥ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੈ। ਕੋਈ ਵਾਹਿਗੁਰੂ ਦੇ ਹੁਕਮ ਤੋਂ ਅਲੱਗਾ ਨਹੀਂ ਚੱਲਦਾ। ਇਹ ਪਿਛਲੀ ਪੌੜੀਆਂ ਦੇ ਵਿੱਚ ਵਿਚਾਰ ਆਈ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਉਹ ਅਕਾਲ ਪੁਰਖ ਵਾਹਿਗੁਰੂ ਦੁਨੀਆ ਦੇ ਰਾਜਿਆਂ ਵਰਗਾ ਰਾਜਾ ਨਹੀਂ ਹੈ। ਐਸਾ ਉਹ ਪਰਮਾਤਮਾ ਸ਼੍ਰੋਮਣੀ ਰਾਜਾ ਹੈ। ਹਜ਼ੂਰ ਨੇ ਫਰਮਾਨ ਕੀਤੇ ਆ ਗੁਰਬਾਣੀ ਵਿੱਚ, ਕੋ ਹਰ ਸਮਾਨ ਨਹੀਂ ਰਾਜਾ। ਕਹਿੰਦੇ ਹਨ ਪਰਮੇਸ਼ਰ ਜੈਸਾ ਕੋਈ ਜੋ ਵਾਹਿਗੁਰੂ ਦੀ ਬਰਾਬਰਤਾ ਕਰ ਸਕੇ, ਪਰਮੇਸ਼ਰ ਦੇ ਸਮਸਤ ਕੋਈ ਦੁਨੀਆ ਦਾ ਹੋ ਸਕੇ, ਕੋਈ ਵੀ ਐਸਾ ਮਨੁੱਖ ਨਹੀਂ ਹੈ। ਭਾਵੇਂ ਕਿੰਨਾ ਵੀ ਚੱਕਰਵਰਤੀ ਕੋਈ ਰਾਜਾ ਬਾਦਸ਼ਾਹ ਕਿਉਂ ਨਾ ਹੋਵੇ, ਪਰ ਪਰਮੇਸ਼ਰ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਇਹ ਤਾਂ ਦੁਨੀਆ ਦੇ ਜਿਹੜੇ ਨਾਸਤਿਕ ਰਾਜੇ ਹੈ, ਚਾਹੇ ਕਿੰਨੇ ਵੀ ਉਹਨਾਂ ਨੇ ਆਪਣੀ ਹਕੂਮਤ ਚਲਾਈ, ਪਰ ਸਦਾ ਵਾਸਤੇ ਰਹਿਣ ਵਾਲੇ ਥੋੜ੍ਹਾ। ਜਗਤ ਅੰਦਰ ਜਿਤਨੇ ਵੀ ਸੰਸਾਰ ਦੇ ਰਾਜੇ ਮਹਾਰਾਜੇ ਬਾਦਸ਼ਾਹ ਹੋਏ ਹੈ, ਸਦਾ ਵਾਸਤੇ ਕੋਈ ਨਹੀਂ ਸੰਸਾਰ ਦੇ ਅੰਦਰ ਰਹਿੰਦਾ। ਇਸ ਲਈ ਕੋ ਹਰ ਸਮਾਨ ਨਹੀਂ ਰਾਜਾ। ਜਗਤ ਦੇ ਰਾਜਿਆਂ ਦੇ ਪਰਥਾਏ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ। ਹਜ਼ੂਰ ਕਹਿੰਦੇ ਹਨ, ਭਾਵੇਂ ਉਹਨਾਂ ਕੋਲ ਬੜੇ ਬੜੇ ਮਸਤ ਹਾਥੀ ਸਨ, ਇੰਨੀ ਤੇਜ਼ੀ ਦੇ ਨਾਲ ਚੱਲਣ ਵਾਲੇ ਘੋੜੇ ਸਨ ਜਿਹੜੇ ਹਵਾ ਨੂੰ ਵੀ ਮਾਤ ਪਾ ਦਿੰਦੇ। ਫਿਰ ਹੋਰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਰਾਜੇ ਮਹਾਰਾਜੇ ਆ ਕਰਕੇ ਝੁਕਦੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪ੍ਰਤਾਪ ਦੇਖ ਕਰਕੇ। ਪਰ ਦੇਖੋ ਸੰਸਾਰ ਤੋਂ ਖਾਲੀ ਹੱਥ ਹੀ ਤੁਰ ਗਏ। ਸੰਸਾਰ ਦੇ ਅੰਦਰ ਕੌਣ ਅੱਜ ਉਹਨਾਂ ਨੂੰ ਯਾਦ ਕਰਦਾ? ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਨ ਕੇ ਗਾਉਨ ਕਉ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਗੇ ਹੀ ਪਾਏ ਪਧਾਰੇ। ਜਗਤ ਅੰਦਰ ਭਾਵੇਂ ਕਿੰਨੇ ਹੀ ਸਾਧ ਸੰਗਤ ਜੀ ਰਾਜੇ ਮਹਾਰਾਜੇ ਬਾਦਸ਼ਾਹ ਹੋਏ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਵਾਹਿਗੁਰੂ ਜੈਸਾ ਕੋਈ ਜਗਤ ਅੰਦਰ ਰਾਜਾ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਤੋਂ ਸ਼੍ਰੋਮਣੀ ਰਾਜਾ ਹੈ।
ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਦਾ ਨਾਮ ਵੀ ਸਦਾ ਵਾਸਤੇ ਸੱਚਾ ਹੈ। ਜਿਵੇਂ ਜਿਵੇਂ ਸਿੱਧ ਸਵਾਲ ਕਰਦੇ ਆ ਨਾ ਕਿ ਜਗਤ ਦੇ ਰਾਜਿਆਂ ਦੇ ਜਿਹੜਾ ਨਾਮ ਹੈ, ਮਹਾਰਾਜ ਜਦੋਂ ਕੋਈ ਸਮਾਂ ਲੰਘ ਜਾਂਦਾ ਤੇ ਫਿਰ ਜਗਤ ਦੇ ਲੋਕ ਉਹਨਾਂ ਨੂੰ ਭੁਲਾ ਦਿੰਦੇ, ਫਿਰ ਕੌਣ ਯਾਦ ਕਰਦਾ? ਪਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਵੀ ਸਦਾ ਵਾਸਤੇ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ। ਪਰਮੇਸ਼ਰ ਦਾ ਇਹ ਨਹੀਂ ਹੈ ਕਿ ਨਾਮ ਜਿਹੜਾ ਹੈ ਜਗਤ ਦੇ ਅੰਦਰ, ਜਗਤ ਦੇ ਜੀਵ ਉਹਨੂੰ ਨਹੀਂ ਯਾਦ ਕਰਦੇ। ਜੇ ਪਰਮੇਸ਼ਰ ਸਦਾ ਵਾਸਤੇ ਰਹਿਣ ਵਾਲਾ ਤੇ ਉਹਦਾ ਨਾਮ ਵੀ ਸਦਾ ਵਾਸਤੇ ਹੀ ਰਹਿਣ ਵਾਲਾ ਹੈ। ਇਹ ਨਹੀਂ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਗਤ ਦੇ ਜੀਵਾਂ ਨੂੰ ਭੁੱਲ ਜਾਂਦਾ ਹੈ। ਉਹ ਪਰਮੇਸ਼ਰ ਆਪ ਸਦਾ ਹੀ ਰਹਿੰਦਾ ਤੇ ਵਾਹਿਗੁਰੂ ਦਾ ਨਾਮ ਵੀ ਸਦਾ ਵਾਸਤੇ ਰਹਿਣ ਵਾਲਾ ਹੈ। ਸਾਧ ਸੰਗਤ ਜੀ, ਜਗਤ ਦੇ ਅੰਦਰ ਭਾਵੇਂ ਕਿਤਨੇ ਹੀ ਪ੍ਰਕਾਰ ਦੇ ਰਾਜੇ ਮਹਾਰਾਜੇ ਬਾਦਸ਼ਾਹ ਹੋਏ ਹੈ, ਹਰ ਕਿਸੇ ਨੂੰ ਅੱਜ ਜਗਤ ਦੇ ਅੰਦਰ ਯਾਦ ਨਹੀਂ ਕੀਤਾ ਜਾਂਦਾ। ਹਰ ਕਿਸੇ ਰਾਜੇ ਮਹਾਰਾਜੇ ਭਾਵੇਂ ਕਿਤਨੀ ਵੀ ਹਕੂਮਤ ਚਲਾਈ, ਕਿੰਨੇ ਚੱਕਰਵਰਤੀ ਬਾਦਸ਼ਾਹ ਹੋਏ, ਪਰ ਉਹਨਾਂ ਨੂੰ ਸੰਸਾਰ ਨੇ ਭੁਲਾ ਦੇਣਾ ਕੀਤਾ। ਪਰਮੇਸ਼ਰ ਇੱਕ ਅਜਿਹਾ ਸ਼੍ਰੋਮਣੀ ਰਾਜਾ ਹੈ, ਹਰ ਸਮੇਂ ਜਗਤ ਦੀ ਉਤਪਤੀ ਤੋਂ ਵੀ ਜੋ ਪਹਿਲਾਂ ਸੀਗਾ, ਯੁੱਗਾਂ ਯੁੱਗਾਂ ਵਿੱਚ ਵੀ ਸੱਚਾ ਸੀ, ਉਹਦਾ ਨਾਮ ਵੀ ਸੱਚਾ ਹੈ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਹਿਲਾਂ ਵੀ ਜਪਿਆ ਜਾਂਦਾ ਸੀ, ਹੁਣ ਵੀ ਜਪਦੇ ਜਗਤ ਦੇ ਜੀਵ, ਆਉਣ ਵਾਲੇ ਸਮੇਂ ਅੰਦਰ ਵੀ ਜਪਣਗੇ। ਵਾਹਿਗੁਰੂ ਦਾ ਨਾਮ ਨਹੀਂ ਕੋਈ ਭੁਲਾਉਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਹਜ਼ੂਰ ਨੇ ਉਚਾਰਨ ਕੀਤਾ ਹੈ, ਸਿੱਧੋ ਸਾਚਾ ਸਾਹਿਬ ਸਾਚ ਨਾਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦੀਵੀ ਕਾਲ ਵਾਸਤੇ ਸੱਚਾ ਹੈ। ਫਿਰ ਪਰਮੇਸ਼ਰ ਦਾ ਨਾਮ ਵੀ ਸਦਾ ਰਹਿਣ ਵਾਲਾ ਹੈ। ਉਸ ਪਰਮੇਸ਼ਰ ਦਾ ਨਾਮ ਵੀ ਸਦਾ ਲਈ ਸੰਸਾਰ ਦੇ ਅੰਦਰ ਸੱਚਾ ਜਾਣਨਾ ਕਰੋ। ਆਖਿਆ ਭਾਵ ਅਪਾਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧ ਕਹਿਣ ਲੱਗੇ, ਹੈ ਮਹਾਰਾਜ, ਜਿਵੇਂ ਜਗਤ ਦੇ ਅੰਦਰ ਰਾਜਿਆਂ ਦੇ ਕੋਲ ਜਾ ਕਰਕੇ ਤਿਨਾਂ ਦੀ ਸਲਾਹੁਣਾ ਕੀਤੀ ਜਾਂਦੀ ਹੈ, ਜਾਂ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਜਿਤਨੇ ਵੀ ਦੇਸ਼ ਹਨ, ਵਿਦੇਸ਼ ਹਨ, ਵੱਖੋ ਵੱਖਰੇ ਦੇਸ਼ਾਂ ਦੀ ਆਪੋ ਆਪਣੀ ਭਾਸ਼ਾ ਹੈ, ਤੇ ਅਕਾਲ ਪੁਰਖ ਪਰਮੇਸ਼ਰ ਦੇ ਦੇਸ਼ ਦੀ ਕਿਹੋ ਜਿਹੀ ਭਾਸ਼ਾ ਹੈ। ਸਵਾਲ ਤਾਂ ਇਹ ਕੀਤਾ ਚਲਾਕੀ ਦੇ ਨਾਲ ਸਿੱਧਾਂ ਨੇ, ਜੇ ਮਹਾਰਾਜ ਕਹਿ ਦੇਣਗੇ ਕਿ ਇਹ ਪਰਮੇਸ਼ਰ ਦੇ ਦੇਸ਼ ਦੀ ਭਾਸ਼ਾ ਹੈ, ਤੇ ਫਿਰ ਪਤਾ ਲੱਗ ਜਾਵੇਗਾ ਕਿ ਇੱਕੋ ਦੇਸ਼ ਦਾ ਉਹ ਮਾਲਕ ਪਰਮਾਤਮਾ ਹੈ, ਇਸ ਦੇਸ਼ ਦਾ ਉਹ ਮਾਲਕ ਹੈ। ਪਰ ਇਹ ਨਹੀਂ ਸਨ ਜਾਣਦੇ ਕਿ ਉਹ ਪਰਮੇਸ਼ਰ ਦਾ ਸਰਬਦੇਸ਼ੀ ਹੈ, ਸਰਬ ਵਿਆਪਕ ਹੈ, ਸਭ ਭਾਸ਼ਾਵਾਂ ਰੂਪ ਹੋ ਕੇ ਪਰਮੇਸ਼ਰ ਆਪ ਬੋਲ ਰਿਹਾ ਹੈ। ਹਜ਼ੂਰ ਦੇ ਬਚਨ ਪੜ੍ਹਦੇ ਹਨ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੌਣ ਹੈ ਜਿਹੜਾ ਪਰਮੇਸ਼ਰ ਤੋਂ ਬਿਨਾਂ ਆਪੋ ਵਿੱਚ ਬੋਲਦਾ ਹੋਵੇ? ਜਗਤ ਦੇ ਤਮਾਮ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਤਾਂ ਇੱਕ ਸਾਜ਼ਾਂ ਦੀ ਤਰ੍ਹਾਂ ਹਨ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਜਿਵੇਂ ਸਾਧ ਸੰਗਤ ਜੀ ਇੱਕ ਸਾਜ਼ ਹੁੰਦਾ, ਹਾਰਮੋਨੀਅਮ ਹੁੰਦਾ ਔਰ ਤੰਤੀ ਸਾਜ਼ ਹੁੰਦੇ, ਰਬਾਬ ਹੈ, ਤਾਨਪੁਰਾ ਹੈ, ਕਿੰਨੇ ਸਾਜ਼ ਹਨ। ਇਹ ਸਾਜ਼ ਆਪਣੇ ਆਪ ਨਹੀਂ ਵੱਜਦੇ, ਜਿੰਨੀ ਦੇਰ ਤੱਕ ਵਜਾਉਣ ਵਾਲਾ ਜਿਹੜਾ ਸਾਜੀ ਹੁੰਦਾ, ਰਾਗੀ ਹੁੰਦਾ, ਜਿਹੋ ਜਿਹਾ ਰਾਗ ਅਲਾਪਣਾ ਚਾਹੇ, ਜਿਹੋ ਜਿਹੀ ਆਵਾਜ਼ ਕੱਢਣੀ ਚਾਹੇ ਨਾ, ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਹਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਤੇ ਸੰਸਾਰ ਦੇ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਹੈ ਨਾ, ਸਭ ਦੀ ਸੁਰ ਅਕਾਲ ਪੁਰਖ ਪਰਮੇਸ਼ਰ ਦੇ ਹੱਥਾਂ ਵਿੱਚ ਹੈ। ਜਿਵੇਂ ਕੋਈ ਰਾਗੀ ਸਿੰਘ ਰਾਗ ਅਲਾਪਣਾ ਚਾਹੇ, ਹਾਰਮੋਨੀਅਮ ਕੋਲ ਹੋਵੇ, ਉਹ ਚਾਹੇ ਰੀਤ ਪੜ੍ਹਦਾ, ਚਾਹੇ ਰਾਗ ਦੇ ਵਿੱਚੋਂ ਆਵਾਜ਼ ਪ੍ਰਗਟ ਕਰਦਾ, ਪਰ ਜਿਵੇਂ ਜਿਵੇਂ ਹੱਥ ਸਪਰਸ਼ ਹੁੰਦਾ, ਤਿਵੇਂ ਤਿਵੇਂ ਆਵਾਜ਼ ਸਾਧ ਸੰਗਤ ਜੀ ਪ੍ਰਗਟ ਹੁੰਦੀ ਹੈ। ਔਰ ਰਬਾਬ ਹੈ ਨਾ, ਸਾਰਾ ਲੱਕੜ ਦਾ ਢਾਂਚਾ ਬਣਿਆ ਹੁੰਦਾ, ਬਰੀਕ ਜੀ ਤਾਰ ਹੁੰਦੀ ਹੈ, ਤੇ ਜਦੋਂ ਉਹਦੇ ਨਾਲ ਹੱਥ ਸਪਰਸ਼ ਹੁੰਦਾ ਮਨੁੱਖ ਦਾ, ਤੇ ਫਿਰ ਉਹਦੇ ਵਿੱਚੋਂ ਆਵਾਜ਼ ਪ੍ਰਗਟ ਹੁੰਦੀ ਹੈ। ਆਪਣੇ ਆਪ ਉਹ ਲੱਕੜ ਦੇ ਢਾਂਚੇ ਵਿੱਚੋਂ ਆਵਾਜ਼ ਨਹੀਂ ਪ੍ਰਗਟ ਹੁੰਦੀ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ, ਐਸੇ ਜਗਤ ਦੇ ਤਮਾਮ ਪੈਦਾ ਕੀਤੇ ਹੋਏ ਜੀਵ ਹੈ, ਹਰ ਇੱਕ ਜੀਵ ਦੇ ਅੰਦਰੋਂ ਪਰਮੇਸ਼ਰ ਆਪ ਬੋਲ ਰਿਹਾ ਹੈ, ਚਾਹੇ ਕਿਸੇ ਵੀ ਦੇਸ਼ ਦਾ ਹੋਵੇ,
ਕਿਸੇ ਵੀ ਤਰ੍ਹਾਂ ਦੀ ਕੋਈ ਬੋਲੀ ਬੋਲਣ ਵਾਲਾ ਹੋਵੇ, ਕਿਸੇ ਵੀ ਪ੍ਰਕਾਰ ਦੀ ਭਾਸ਼ਾ ਵਿੱਚ ਗੱਲ ਕਰਨ ਵਾਲਾ ਹੋਵੇ, ਹਰ ਇੱਕ ਭਾਸ਼ਾ ਰੂਪ ਹੋ ਕੇ ਪਰਮੇਸ਼ਰ ਆਪ ਵਰਤਦਾ ਹੈ। ਇਸ ਲਈ ਹਜ਼ੂਰ ਕਹਿਣ ਲੱਗੇ, ਹੈ ਸਿੱਧੋ ਭਾਖਿਆ ਭਾਉ ਅਪਾਰ। ਉਹ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ, ਸਭ ਭਾਸ਼ਾਵਾਂ ਰੂਪ ਹੋ ਕਰਕੇ ਪਰਮੇਸ਼ਰ ਆਪ ਵਰਤਦਾ ਹੈ। ਜਿਵੇਂ ਪੰਜਾਬੀ ਭਾਸ਼ਾ, ਗੁਰਮੁਖੀ ਭਾਸ਼ਾ, ਹਿੰਦੀ ਹੈ, ਅੰਗਰੇਜ਼ੀ ਹੈ, ਸੰਤ ਜੀਵਾਂ ਰੂਪ ਹੋ ਕਰਕੇ ਆਪ ਹੀ ਭਾਖਿਆ ਉਚਾਰਨ ਕਰਦਾ। ਭਾਖਿਆ ਭਾਉ ਅਪਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਕੋਈ ਵੀ ਅਕਾਲ ਪੁਰਖ ਪਰਮੇਸ਼ਰ ਨੂੰ ਭਾਵਨਾ ਦੇ ਨਾਲ ਗਾ ਲਵੇ। ਭਾਉ ਕਹਿੰਦੇ ਨੇ ਪਿਆਰ ਨੂੰ, ਹਿਰਦੇ ਅੰਦਰ ਪਿਆਰ ਧਾਰਨ ਕਰਕੇ ਜੇ ਪਰਮੇਸ਼ਰ ਨੂੰ ਗਾਵੇ ਤੇ ਅਪਾਰ, ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਵਾਲਾ। ਕਿਉਂਕਿ ਸ਼ੂਦਰ ਨੂੰ ਕਦੇ ਸਾਧ ਸੰਗਤ ਜੀ ਉਪਦੇਸ਼ ਨਹੀਂ ਸਨ ਦਿੰਦੇ। ਭਗਤ ਕਬੀਰ ਸਾਹਿਬ ਜੀ ਨੂੰ ਜਿਵੇਂ ਉਪਦੇਸ਼ ਜਿਵੇਂ ਨਹੀਂ ਸੀ ਦਿੱਤਾ, ਆਪਣੀ ਸ਼ਰਨ ਦੇ ਵਿੱਚ ਬੁਲਾ ਕਰਕੇ ਜਿਵੇਂ ਹੋਰ ਪ੍ਰੇਮੀਆਂ ਨੂੰ, ਜਗਿਆਸੂਆਂ ਨੂੰ ਉਪਦੇਸ਼ ਦਿੰਦੇ ਸਨ, ਦੇ ਅੰਦਰ ਗਿਆਨ ਦਾ ਪ੍ਰਕਾਸ਼, ਐਸੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ। ਪਿਆਰ ਦੇ ਵਿੱਚ ਭੇਜ ਕੇ ਪਰਮੇਸ਼ਰ ਨੂੰ ਯਾਦ ਕੀਤਾ ਸੀ। ਰਾਮ ਕੇ ਰਾਮ ਕਹੋ, ਇਹੋ ਹੀ ਜੀਵਨ ਦੇ ਵਿੱਚ ਸਾਧ ਸੰਗਤ ਉਪਦੇਸ਼ ਕਮਾਇਆ ਸੀਗਾ। ਪ੍ਰੇਮ ਦੇ ਨਾਲ ਪਰਮੇਸ਼ਰ ਦਾ ਭਜਨ ਕੀਤਾ, ਭਾਵ ਭਗਤੀ ਜੀਵਨ ਦੇ ਵਿੱਚ ਕਮਾਈ ਕੀਤੀ ਸੀ। ਤਿਵੇਂ ਹੀ ਸਾਧ ਸੰਗਤ ਜੇਕਰ ਆਉਂਦਾ ਹੈ, ਕੋਈ ਪ੍ਰੇਮੀ ਮਨ ਦੇ ਵਿੱਚ ਭਾਵਨਾ ਬਣਾ ਕੇ, ਜਗਿਆਸਤਾ ਮਨ ਵਿੱਚ ਭਾਵਨਾ ਧਾਰਨ ਕਰਕੇ ਤੇ ਭਗਤ ਰਾਮਾਨੰਦ ਜੀ ਕੋਲ ਆਇਆ ਹੈ, ਪਰ ਮਨ ਵਿੱਚ ਇਹ ਨਿਸ਼ਚੈ ਕਰਕੇ ਧਾਰਿਆ ਕਿ ਜਦੋਂ ਇਕਾਂਤ ਵਿੱਚ ਹੋਣਗੇ ਨਾ, ਇਕੱਲੇ ਹੋਣਗੇ, ਫਿਰ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਤੇ ਇਹਨਾਂ ਤੋਂ ਦੀਖਿਆ ਦਾਨ ਲਵਾਂਗਾ, ਇਹਨਾਂ ਤੋਂ ਨਾਮ ਦੀ ਦਾਤ ਫਿਰ ਮੰਗਾਂਗਾ। ਤੇ ਵੇਲ ਮਿਲਿਆ ਹੀ ਨੇ ਕਰੇ। ਬਹੁਤ ਸਾਰੇ ਪ੍ਰੇਮੀ ਸੰਗਤਾਂ ਆ ਕੇ ਉਪਦੇਸ਼ ਧਾਰਨ ਕਰਿਆ ਕਰਨ, ਹੋਰ ਵੀ ਬਹੁਤ ਸਾਰੇ ਜਗਿਆਸੂ ਆਇਆ ਕਰਨ, ਤੇ ਉਹ ਪ੍ਰੇਮੀ ਨੂੰ ਕਦੇ ਸਮਾਂ ਹੀ ਨਾ ਮਿਲਿਆ। ਇੱਕ ਦਿਨ ਕੀ ਹੋਇਆ ਕਿ ਭਗਤ ਰਾਮਾਨੰਦ ਜੀ ਕਿਰਿਆ ਵਾਸਤੇ ਤੁਰੇ ਜਾ ਰਹੇ ਸਨ। ਕੁਝ ਨਾਲ 2-4 ਚੇਲੇ ਉਹ ਪਿੱਛੇ ਖਲੋ ਗਏ, ਹੱਥ ਵਿੱਚ ਲੋਟਾ ਫੜਿਆ ਤੇ ਅੱਗੇ ਚਲੇ ਗਏ ਕਿਰਿਆ ਦੇ ਵਾਸਤੇ। ਉਹ ਪ੍ਰੇਮੀ ਪਿੱਛੇ ਪਿੱਛੇ ਤੁਰਿਆ ਜਾਂਦਾ ਸੀ। ਦੇਖਿਆ ਕਿ ਹੁਣ ਇਕਾਲ ਦੇ ਵਿੱਚ ਨੇ, ਕੋਈ ਨੇੜੇ ਨਹੀਂ, ਤੇ ਭੱਜ ਕੇ ਜਾ ਕੇ ਭਗਤ ਰਾਮਾਨੰਦ ਜੀ ਦੇ ਚਰਨ ਪਕੜ ਲਏ। ਕਹਿਣ ਲੱਗਾ, ਮਹਾਰਾਜ ਮੈਨੂੰ ਨਾਮ ਦੀ ਦਾਤ ਦੇਵ। ਤੇ ਅੱਗੋਂ ਕਹਿਣ ਲੱਗੇ, ਪ੍ਰੇਮੀਆ ਇਹ ਕੋਈ ਨਾਮ ਦੀ ਦਾਤ ਲੈਣ ਦਾ ਸਮਾਂ, ਜਦ ਚਲਿਆ ਜਾ ਫੇਰ ਆਵੇਂ। ਤੇ ਚਰਨ ਛੱਡੇ ਨਾ। ਕਹਿੰਦਾ, ਨਹੀਂ ਮਹਾਰਾਜ ਮੈਨੂੰ ਨਾਮ ਦੀ ਦਾਤ ਦੇਵ। ਮੈਂ ਬੜੇ ਕਿੰਨੇ ਸਮੇਂ ਦਾ ਮਹਾਰਾਜ ਇਕਾਂਤ ਜਗ੍ਹਾ ਭਾਲਦਾ ਸੀ ਕਿ ਜਦੋਂ ਤੁਸੀਂ ਇਕੱਲੇ ਹੋਵੋਗੇ ਤੇ ਫਿਰ ਮੈਨੂੰ ਨਾਮ ਦੀ ਦਾਤ ਮਿਲੇਗੀ। ਤੇ ਹੁਣ ਸਮਾਂ, ਤੁਹਾਨੂੰ ਮੈਂ ਇਕੱਲਿਆਂ ਨੂੰ ਇੱਥੇ ਦੇਖਿਆ ਤਾਂ ਭੱਜ ਕੇ ਆਏ, ਤੇ ਮੈਨੂੰ ਹੁਣ ਨਾਮ ਦੀ ਦਾਤ ਦੇਵ। ਫਿਰ ਕਿਹਾ, ਪ੍ਰੇਮੀਏ ਹੁਣ ਸਮਾਂ ਨਹੀਂ ਨਾਮ ਦੀ ਦਾਤ ਦੇਣ ਦਾ, ਤੂੰ ਚਲਿਆ ਜਾ ਫਿਰ ਆ। ਫਿਰ ਬਾਰ-ਬਾਰ ਕਹੀ ਜਾਂਦਾ, ਚਰਨ ਛੱਡੇ ਹੀ ਨਾ। ਤੇ ਹੱਥ ਵਿੱਚ ਲੋਟਾ ਫੜਿਆ ਹੋਇਆ ਸੀ। ਕਹਿੰਦੇ, ਭੱਜ ਜਾ ਨਹੀਂ ਤਾਂ ਲੋਟਾ ਮਾਰਾਂਗੇ। ਜਦੋਂ ਇਹੋ ਕਿਹਾ ਤੇ ਸਾਧ ਸੰਗਤ ਚਰਨ ਛੱਡ ਕੇ ਤੇ ਉਹ ਪ੍ਰੇਮੀ ਚਲਾ ਗਿਆ। ਜੀਵਨ ਦੇ ਵਿੱਚ, ਪਿਆਰ ਦੇ ਵਿੱਚ ਇਹੋ ਹੀ ਸਾਧ ਸੰਗਤ ਜੀ ਉਹਨੇ ਨਾਮ ਬਖਸ਼ਿਸ਼ ਕੀਤਾ ਹੈ। ਸਮਝ ਵੀ ਤਾਂ ਹੀ ਪੈਂਦੀ ਹੈ। ਤੇ ਇਹੋ ਜਦੋਂ ਦਾਤ ਪਰ ਸਮਝ ਲਿਆ ਤੇ ਬੜਾ ਉਹਦਾ ਪ੍ਰਤਾਪ ਵੱਧ ਗਿਆ। ਜਾਪ ਕਰੀ ਜਾਣਾ ਨਿਤ ਹੀ ਪਿਆਰ ਦੇ ਵਿੱਚ ਭਿੱਜ ਕਰਕੇ। ਜਦੋਂ ਬੜਾ ਪ੍ਰਤਾਪ ਵਧਿਆ ਤੇ ਜਿਹੜੇ ਹੋਰ ਨਾਲ ਦੇ ਜਿਹੜੇ ਜਗਿਆਸੂ ਪ੍ਰੇਮੀ ਸਨ ਭਗਤ ਰਾਮਾਨੰਦ ਜੀ ਦੇ ਕਹਿਣ ਲੱਗੇ, ਮਹਾਰਾਜ ਉਸ ਪ੍ਰੇਮੀ ਨੂੰ ਤੁਸਾਂ ਨੇ ਕੋਈ ਹੋਰ ਮੰਤਰ ਦੀ ਦਾਤ ਦਿੱਤੀ ਹੈ, ਕੋਈ ਜ਼ਿਆਦਾ ਸ਼ਕਤੀ ਵਾਲਾ ਤੁਸੀਂ ਮੰਤਰ ਦਿੱਤਾ, ਉਹਦਾ ਪ੍ਰਤਾਪ ਬੜਾ ਵੱਧ ਗਿਆ। ਦਿਨਾਂ ਦੇ ਵਿੱਚ ਹੀ ਬੜਾ ਪ੍ਰਤਾਪ ਵੱਧ ਗਿਆ। ਸਾਨੂੰ ਇੰਨਾ ਸਮਾਂ ਹੋ ਗਿਆ ਤੁਹਾਡੇ ਕੋਲ ਰਹਿੰਦਿਆਂ ਤੇ ਸਾਨੂੰ ਵੀ ਉੱਦਾਂ ਦੀ ਮੰਤਰ ਦੀ ਦਾਤ ਦਿੰਦੇ ਸਾਂ। ਸਾਡੇ ਨਾਲੋਂ ਜ਼ਿਆਦਾ ਸ਼ਕਤੀ ਵਾਲਾ ਕੋਈ ਮੰਤਰ ਦਿੱਤਾ ਉਹ ਪ੍ਰੇਮੀ ਨੂੰ। ਕਿੱਥੋਂ ਪ੍ਰਾਪਤ ਕੀਤੀ? ਤੇਰਾ ਬੜਾ ਪ੍ਰਤਾਪ ਵਧਿਆ। ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਨਾਮ ਦੀ ਦਾਤ ਕਦੋਂ ਤੈਨੂੰ ਨਾਮ ਦੀ ਦਾਤ ਦਿੱਤੀ? ਕਹਿਣ ਲੱਗੇ, ਜਦੋਂ ਤੁਸੀਂ ਕਿਰਿਆ ਵਾਸਤੇ ਜਾ ਰਹੇ ਸੀ ਤੇ ਮੈਂ ਤੁਹਾਨੂੰ ਇਕਾਂਤ ਜਗ੍ਹਾ ਵਿੱਚ ਚਰਨ ਪਕੜ ਕੇ ਕਿਹਾ ਸੀ, ਮਹਾਰਾਜ ਕੀਤੀ ਸੀ, ਤੇ ਤੁਸਾਂ ਨੇ ਕਿਹਾ ਭੱਜ ਜਾ ਲੋਟਾ ਮਾਰਾਂਗੇ। ਤੇ ਇਸੇ ਨੂੰ ਮਹਾਰਾਜ ਇਹਦਾ ਮੈਂ ਨਾਮ ਦੀ ਦਾਤ ਸਮਝ ਕਰਕੇ ਪਰਮੇਸ਼ਰ ਦਾ ਭਜਨ ਕਰਦਾ ਰਿਹਾ। ਫਿਰ ਕਹਿਣ ਲੱਗੇ, ਇਹਦਾ ਤਾਤਪਰਜ ਕੀ ਸਮਝਿਆ ਤੇ ਇਹਦੇ ਵਿੱਚੋਂ ਕੀ ਤੱਤ ਸਮਝਿਆ ਸੀ? ਕਹਿਣ ਲੱਗਾ, ਮਹਾਰਾਜ ਮੈਂ ਇਹ ਤੱਤ ਸਮਝਿਆ ਕਿ ਉਹ ਜਦੋਂ ਤਾੜਨਾ ਕਰਕੇ ਕਹਿਣ ਲੱਗੇ, ਇਹ ਮਾਤਾ ਤੂੰ ਸਤਿਗੁਰੂ ਜੀ ਦਾ ਨਿਰਾਦਰ ਕਰ ਰਹੀ ਹੈ, ਕਿੱਦਾਂ ਦੇ ਬੋਲ ਰਹੀ ਹੈ। ਤੇ ਸਾਧ ਸੰਗਤ ਉਸ ਸਮੇਂ ਮਹਾਰਾਜ ਬਾਹਰ ਦੀ ਬੋਲੀ ਇਹ ਮਾਤਾ ਤੋਂ ਸੁਣਦੇ ਪਏ। ਅਸੀਂ ਇਹਦੇ ਅੰਦਰ ਦਾ ਪਿਆਰ, ਅੰਦਰ ਦੀ ਭਾਵਨਾ
ਜੋ ਅੰਦਰੋਂ ਨਿਸ਼ਚਾ ਧਾਰਨ ਕਰਕੇ ਸਾਨੂੰ ਬੋਲ ਰਹੇ ਸੀ, ਉਹ ਸੁਣਦੇ ਪਏ ਹਾਂ। ਗੋਬਿੰਦ ਭਾਉ ਭਾਈ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਆਖਹਿ ਮੰਗਹਿ ਦੇਹਿ ਦੇਹਿ। ਕਹਿੰਦੇ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੂੰ ਆਖ ਆਖ ਕਰਕੇ, ਦਾਤਾਂ ਮੰਗ ਮੰਗ ਕਰਕੇ, ਬਾਰ-ਬਾਰ ਕਹਿੰਦੇ ਪਰਮੇਸ਼ਰ ਸਾਨੂੰ ਇਹ ਦਾਤ ਦੇ ਹੈ, ਪਰਮੇਸ਼ਰ ਸਾਨੂੰ ਇਹ ਵੀ ਦਾਤ ਦੇ ਦੇ। हे ਪ੍ਰਮਾਤਮਾ, ਸਾਡੀ ਝੋਲੀ ਵਿੱਚ ਇਹ ਵੀ ਦਾਤ ਪਾ ਦੇ, ਆਹ ਵੀ ਪ੍ਰਮਾਤਮਾ ਸਾਡੀ ਝੋਲੀ ਵਿੱਚ ਦਾਤ ਪਾ ਦੇ। ਕਿਉਂਕਿ ਸਭ ਤੋਂ ਸ਼੍ਰੋਮਣੀ ਦਾਤਾ ਤੇ ਸਭ ਤੋਂ ਵੱਡਾ ਉਹ ਪਰਮੇਸ਼ਰ ਸ਼੍ਰੋਮਣੀ ਰਾਜਾ ਅਕਾਲ ਪੁਰਖ ਵਾਹਿਗੁਰੂ ਹੈ। ਉਹਦੇ ਸਮਾਨ ਕੋਈ ਦੁਨੀਆ ਦਾ ਰਾਜਾ ਨਹੀਂ ਹੈ, ਉਹਦੇ ਸਮਾਨ ਕੋਈ ਵੱਡਾ ਕੋਈ ਜਗਤ ਅੰਦਰ ਦਾਨੀ ਨਹੀਂ। ਇਸ ਲਈ ਹਜੂਰ ਕਹਿੰਦੇ ਹੈ, ਸਿੱਧੋ ਆਖਹਿ ਮੰਗਹਿ ਦੇਹਿ ਦੇਹਿ। ਹਰ ਕੋਈ ਪਰਮੇਸ਼ਰ ਤੋਂ ਆਖ ਆਖ ਕਰਕੇ ਦਾਤਾ ਮੰਗਦਾ ਹੈ, ਇਹ ਪਰਮੇਸ਼ਰ ਸਾਨੂੰ ਆਹ ਵੀ ਦਾਤ ਦੇ ਦੇਵੋ, ਇਹ ਵੀ ਦਾਤ ਦੇ ਦੇਵੋ। ਭਾਵ ਬਾਰ-ਬਾਰ ਸਭ ਕੋਈ ਪਰਮੇਸ਼ਰ ਤੋਂ ਦਾਤਾ ਮੰਗਦੇ ਹਨ। ਦਾਤ ਕਰੇ ਦਾਤਾਰ। ਉਹ ਅਕਾਲ ਪੁਰਖ ਪਰਮੇਸ਼ਰ ਐਸਾ ਸ਼੍ਰੋਮਣੀ ਰਾਜਾ ਹੈ, ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਹੈ। ਦਾਤ ਕਰੇ ਦਾਤਾਰ। ਹਰ ਇੱਕ ਦਾਤ ਦੇਣ ਦੀ ਸਮਰੱਥਾ ਪਰਮੇਸ਼ਰ ਦੀ ਹੈ। ਹਰ ਇੱਕ ਦਾਤ, ਹਰ ਇੱਕ ਆਸ, ਹਰ ਪ੍ਰਕਾਰ ਦੀ ਇੱਛਾ ਪੂਰੀ ਕਰਨ ਦੀ ਸਮਰੱਥਾ ਪਰਮਾਤਮਾ ਦੀ ਹੈ। ਹਜੂਰ ਦੇ ਵਚਨ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਉਹ ਪਰਮੇਸ਼ਰ ਸਭ ਦਾਤਾਂ ਦੇਣ ਦੀ ਸਮਰੱਥਾ ਰੱਖਣ ਵਾਲਾ ਹੈ, ਹਰ ਪ੍ਰਕਾਰ ਦੀ ਇੱਛਾ ਪੂਰੀ ਕਰਨ ਵਾਲਾ ਹੈ। ਇਸ ਲਈ ਹਜੂਰ ਕਹਿੰਦੇ ਹਨ, ਦਾਤ ਕਰੇ ਦਾਤਾਰ। ਉਹਨਾਂ ਦੇ ਝੋਲੀ ਵਿੱਚ ਪਰਮੇਸ਼ਰ ਦਾਤ ਪਾਉਂਦਾ ਜੋ ਸ਼ਰਧਾ ਰੂਪ ਚੁੱਕ ਵਾਹਿਗੁਰੂ ਦੇ ਚਰਨਾਂ ਵਿੱਚ ਦਾਤ ਮੰਗਦੇ ਹੈ। ਜਗਤ ਦੇ ਜਿਹੜੇ ਬੁੱਧੀ ਦੇ ਤਲ ਤੇ ਜਿਉਣ ਵਾਲੇ ਹੈ, ਸੰਸਾਰ ਦੇ ਮਾਇਆ ਦੇ ਪਦਾਰਥਾਂ ਦੀ ਹਰ ਸਮੇਂ ਮੰਗ ਕਰਨ ਵਾਲੇ ਮਾਇਕੀ ਜੀਵ ਹੈ, ਉਹ ਵੀ ਪਰਮੇਸ਼ਰ ਤੋਂ ਹੀ ਮੰਗਦੇ ਹਨ। ਤੇ ਜਿਹੜੇ ਜਗਿਆਸਤਾ ਭਾਵਨਾ ਧਾਰਨ ਕਰਨ ਵਾਲੇ, ਪਰਮਾਰਥ ਦੇ ਰਸਤੇ ਤਰਨ ਵਾਲੇ, ਭਾਵ ਭਗਤੀ ਦਾ ਮਾਰਗ ਜਿਨ੍ਹਾਂ ਨੇ ਜੀਵਨ ਅੰਦਰ ਧਾਰਨ ਕੀਤਾ, ਉਹ ਵੀ ਪਰਮੇਸ਼ਰ ਤੋਂ ਬਾਰ-ਬਾਰ ਆਖ ਆਖ ਕਰਕੇ, ਬਾਰ-ਬਾਰ ਜੋਦੜੀਆਂ ਕਰ ਕਰਕੇ ਪਰਮੇਸ਼ਰ ਤੋਂ ਇਹ ਦਾਤ ਮੰਗਦੇ ਹੈ, ਵਾਹਿਗੁਰੂ ਸਾਨੂੰ ਨਾਮ ਦੀ ਦਾਤ ਹੋ ਕੇ ਆਪ ਜੀ ਨੂੰ ਯਾਦ ਕਰੇ। ਇਉਂ ਬਾਰ-ਬਾਰ ਇਹ ਦਾਤਾਂ ਮੰਗਦੇ ਹਨ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਭਰੋਸਾ ਹੈ। ਉਹ ਬਾਰ-ਬਾਰ ਸਿੱਖ ਬੇਨਤੀਆਂ ਕਰਦੇ ਹੈ, ਮਹਾਰਾਜ ਆਪ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਹੈ, ਸਾਨੂੰ ਮਹਾਰਾਜ ਮਾਨਸ ਜੀਵਨ ਬਖਸ਼ਿਸ਼ ਕੀਤਾ ਹੈ, ਸਿੱਖਾਂ ਦੇ ਘਰ ਵਿੱਚ ਮਹਾਰਾਜ ਸੀ ਹੈ, ਕਿਰਪਾ ਕਰੋ ਹੁਣ ਮਹਾਰਾਜ ਸਿੱਖੀ ਕਮਾਉਣ ਦੀ ਦਾਤ ਵੀ ਆਪ ਕਿਰਪਾ ਕਰਕੇ ਸਾਨੂੰ ਬਖਸ਼ੋ। ਮਹਾਰਾਜ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇਹ ਦਾਤਾਂ ਪਰਮੇਸ਼ਰ ਤੋਂ ਸਨਮੁਖ ਹੋ ਕੇ ਬਾਰ-ਬਾਰ ਬੇਨਤੀਆਂ ਕਰ ਕਰਕੇ, ਜੋ ਕੋਲ ਜਾ ਕੇ ਜਦੋਂ ਰਾਜੇ ਦੇ ਦਰਬਾਰ ਵਿੱਚ ਜਾਈਦਾ, ਸਭਾ ਲੱਗੀ ਹੋਵੇ ਤੇ ਕੋਈ ਜਾ ਕੇ ਪ੍ਰੇਮ ਦੇ ਨਾਲ ਮਿਲਣ ਵਾਸਤੇ ਜਾਂਦਾ, ਮੁਹਾਉ ਕੇ ਬੋਲਣ ਬੋਲੀ ਹੈ। ਕਹਿੰਦੇ ਮੁਖ ਦੇ ਉੱਪਰੋਂ ਕਿਹੜੇ ਬੋਲ ਬੋਲਣੇ ਚਾਹੀਦੇ ਹੈ, ਕਿਉਂਕਿ ਕਿਸੇ ਰਾਜੇ ਨੂੰ ਜਾ ਕੇ ਮਿਲਣਾ ਹੋਵੇ ਤੇ ਜਿਹੜੇ ਮਿਲਣ ਵਾਲੇ ਮਿਲਣ ਵਰਤੇ ਹੁੰਦੇ ਹੈ, ਉਹ ਜਾ ਕੇ ਰਾਜੇ ਦੀ ਖੁਸ਼ਾਮਦ ਕਰਦੇ ਹਨ। ਰਾਜੇ ਨੂੰ ਫੇਰ ਕੇ ਅੱਗੇ ਰੱਖੀ ਹੈ, ਫੇਰ ਕੇ ਅੱਗੇ ਰੱਖੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਿਹੜੀ ਦਾਤ ਉਹ ਅੱਗੇ ਸਾਨੂੰ ਰੱਖਣੀ ਚਾਹੀਦੀ ਹੈ। ਸਿੱਧ ਕਹਿੰਦੇ ਮਹਾਰਾਜ ਸਾਨੂੰ ਭੇਟਾ ਕਿਹੜੀ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕਰਨੀ ਚਾਹੀਦੀ ਹੈ, ਜਦੋਂ ਪਰਮੇਸ਼ਰ ਦੇ ਦਰ ਤੇ ਅਸੀਂ ਪਹੁੰਚਣਾ ਕਰੀਏ। ਕਿਉਂਕਿ ਪਰਮੇਸ਼ਰ ਵੀ ਆਪ ਜੀ ਨੇ ਰਾਜਾ ਹੀ ਕਥਨ ਕੀਤਾ ਹੈ, ਜੇਤੋ ਦਿਸੈ ਦਰਬਾਰ। ਜਿਤ ਦਿਸੈ ਦਰਬਾਰ। ਜੇਕਰ ਪਰਮੇਸ਼ਰ ਵਾਹਿਗੁਰੂ ਦਾ ਦਰਬਾਰ ਸਾਨੂੰ ਮਿਲ ਜਾਵੇ, ਅਥਵਾ ਸਤ ਸੰਗਤ ਰੂਪੇ ਦਰਬਾਰ ਮਿਲ ਜਾਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਸਾਨੂੰ ਕਿਹੜੀ ਭੇਟਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਨੀ ਚਾਹੀਦੀ ਹੈ। ਕੇ ਬੋਲਣ ਬੋਲੀ ਹੈ। ਤੇ ਫਿਰ ਮਹਾਰਾਜ ਮੁਖ ਤੋਂ ਵਡਿਆਈ ਦੇ ਕਿਹੋ ਜਿਹੇ ਬੋਲ ਸਾਨੂੰ ਬੋਲਣੇ ਚਾਹੀਦੇ ਹਨ। ਮੁਹਾਉ ਕੇ ਬੋਲਣ ਬੋਲੀ ਹੈ। हे ਮਹਾਰਾਜ, ਜਿਵੇਂ ਜਗਤ ਦੇ ਰਾਜਿਆਂ ਦੀ ਵਡਿਆਈ ਕਰਨ ਦੇ ਵਾਸਤੇ ਬੋਲ ਬੋਲੇ ਜਾਂਦੇ ਹੈ, ਤੇ ਪਰਮੇਸ਼ਰ ਰਾਜੇ ਦੀ ਵਡਿਆਈ ਦੇ ਕਿਹੋ ਜਿਹੇ ਸਾਨੂੰ ਬੋਲ ਬੋਲਣੇ ਚਾਹੀਦੇ ਹਨ। ਜਿਤ ਸੋਣਾ ਧਰੇ ਪਿਆ।
ਜਿਸ ਕਰਕੇ ਸਾਡੇ ਉਹ ਬੋਲ ਸੁਣ ਕਰਕੇ ਪਰਮੇਸ਼ਰ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਜਿਤ ਸੁਣ ਧਰੇ ਪਿਆਰ, ਸਾਡੇ ਨਾਲ ਵਾਹਿਗੁਰੂ ਦਾ ਪਿਆਰ ਜਿਹੜਾ ਹੈ ਨਿਰਧਾਰਤ ਹੋ ਜਾਵੇ। ਸਾਡੇ ਹਿਰਦੇ ਦਾ ਪ੍ਰੇਮ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਰਪੱਕ ਹੋ ਜਾਵੇ। ਪਰਮੇਸ਼ਰ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਹੇ ਮਹਾਰਾਜ, ਕਿਹੜੀ ਭੇਟਾ ਸਾਨੂੰ ਅਰਪਣ ਕਰਨੀ ਚਾਹੀਦੀ ਹੈ ਔਰ ਅਕਾਲ ਪੁਰਖ ਵਾਹਿਗੁਰੂ ਦੇ ਕਿਹੜੇ ਬੋਲ ਉਹ ਰਾਜੇ ਦੇ ਤਾਈਂ ਬੋਲਣੇ ਚਾਹੀਦੇ ਹੈ, ਜਿਸ ਦੁਆਰਾ ਜਿਨ੍ਹਾਂ ਬੋਲਾਂ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ, ਜਿਨ੍ਹਾਂ ਅਮੋਲਕ ਵਚਨਾਂ ਦੇ ਵਿੱਚ ਪਰਮੇਸ਼ਰ ਦਾ ਜਸ ਗਾਇਆ ਹੋਵੇ। ਅੰਮ੍ਰਿਤ ਵੇਲਾ ਸਚ ਨਾਉ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਧੋ ਜੋ ਅੰਮ੍ਰਿਤ ਵੇਲਾ ਹੈ ਨਾ, ਪਿਛਲਾ ਪਹਿਰ ਹੈ, ਉਸ ਅੰਮ੍ਰਿਤ ਵੇਲੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ। ਕਿਹੜਾ ਨਾਮ? ਜੋ ਸੱਚਾ ਹੈ। ਅੰਮ੍ਰਿਤ ਵੇਲਾ ਸਚ ਨਾਉ, ਸਦੀਵੀ ਕਾਲ ਵਾਸਤੇ ਸੱਚਾ ਪਰਮੇਸ਼ਰ ਦਾ ਨਾਮ ਹੈ। ਅੰਮ੍ਰਿਤ ਵੇਲੇ ਪਿਛਲੇ ਪਹਿਰ ਉੱਠ ਕਰਕੇ ਜੋ ਵਾਹਿਗੁਰੂ ਦਾ ਨਾਮ ਜਪਣਾ, ਇਹੋ ਹੀ ਕਹਿੰਦੇ ਹਨ ਪਰਮੇਸ਼ਰ ਦੀ ਵਡਿਆਈ ਕਰਨੀ ਹੈ। ਅੰਮ੍ਰਿਤ ਵੇਲਾ ਸਚ ਨਾਉ, ਤੇ ਹਜ਼ੂਰ ਕਹਿੰਦੇ ਹਨ ਜੋ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ। ਜਿਵੇਂ ਅੰਮ੍ਰਿਤ ਵੇਲੇ ਉੱਠ ਕਰਕੇ ਤਨ ਦੀ ਪਵਿੱਤਰਤਾ ਕੀਤੀ ਜਾਂਦੀ ਹੈ, ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਗੁਰਮੁਖ ਪਿਆਰੇ ਜੋ ਚੌਂਕੜਾ ਲਾ ਕਰਕੇ, ਜੋ ਮਨ ਨੂੰ ਇਕਾਗਰ ਕਰਕੇ ਮੁਖ ਤੋਂ ਵਾਹਿਗੁਰੂ 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 ਉਚਾਰਨ ਕਰਦੇ ਹੈ। ਗੁਰਬਾਣੀ ਦਾ ਕੋਈ ਗੁਰਮੁਖ ਜਾਪ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਅੰਮ੍ਰਿਤ ਵੇਲਾ ਸਚ ਨਾਉ। ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦਾ ਸੱਚੇ ਨਾਮ ਦਾ ਜਾਪ ਕਰਨਾ, ਇਹੋ ਹੀ ਸਭ ਤੋਂ ਵੱਡੀ ਭੇਟਾ ਹੈ। ਅਕਾਲ ਪੁਰਖ ਵਾਹਿਗੁਰੂ ਰਾਜੇ ਦੇ ਸਨਮੁਖ ਹੋ ਕਰਕੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਾਹਿਗੁਰੂ ਦਾ ਭੈ ਧਾਰਨ ਕਰਕੇ ਇਹ ਪ੍ਰੇਮਾ ਭਗਤੀ ਕਰਨੀ। ਹਜ਼ੂਰ ਕਹਿੰਦੇ ਹਨ ਇਹੋ ਸਭ ਤੋਂ ਵੱਡੀ ਸਾਧ ਸੰਗਤ ਜੀ ਭੇਟਾ ਹੈ। ਕਿਉਂਕਿ ਜਦੋਂ ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਸਾਧ ਸੰਗਤ ਜੀ, ਉਦੋਂ ਨਾ ਤਾਂ ਰੰਗਾ ਰੰਗਾ ਦੀ ਦੁਨੀਆ ਸੰਸਾਰ ਦੇ ਸਾਹਮਣੇ ਹੁੰਦੀ ਹੈ। ਅੰਮ੍ਰਿਤ ਵੇਲੇ ਨੂੰ ਕਿਉਂ ਮਹਾਨਤਾ ਦਿੱਤੀ ਗਈ ਹੈ? ਗੁਰਬਾਣੀ ਵਿੱਚ ਇਉਂ ਵਚਨ ਆਉਂਦੇ ਹੈ ਕਿ ਊਠਤ ਬੈਠਤ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰਿ ਧਿਆਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ ਹੈ। ਪਰ ਵਿਸ਼ੇਸ਼ ਕਰਕੇ ਅੰਮ੍ਰਿਤ ਵੇਲੇ ਨੂੰ ਕਿਉਂ ਮਹਾਨਤਾ ਦਿੱਤੀ ਗਈ ਹੈ? ਕਿਉਂਕਿ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਮਨ ਜਿਹੜਾ ਹੈ ਇਕਾਗਰ ਹੁੰਦਾ ਹੈ। ਮਨ ਦਾ ਸੁਭਾਅ ਹੈ ਜੋ ਕੁਝ ਬਾਰ-ਬਾਰ ਅੱਖਾਂ ਦੇ ਸਾਹਮਣੇ ਆਉਂਦਾ ਹੈ, ਜੋ ਕੁਝ ਬਾਰ-ਬਾਰ ਕੰਨਾਂ ਦੇ ਨਾਲ ਸੁਣਦਾ, ਉਹ ਮਨ 'ਤੇ ਅਸਰ ਪੈਂਦਾ। ਮਨ ਉਸੇ ਪਾਸੇ ਹੀ ਭਟਕਣ ਲੱਗ ਪੈਂਦਾ। ਅਤੇ ਅੰਮ੍ਰਿਤ ਵੇਲੇ ਨਾ ਤਾਂ ਰੰਗਾ ਦੀ ਦੁਨੀਆ ਅੱਖਾਂ ਦੇ ਸਾਹਮਣੇ ਹੁੰਦੀ ਹੈ, ਨਾ ਬਹੁਤੀਆਂ ਗੱਲਾਂ ਬਾਤਾਂ ਕੰਨਾਂ ਵਿੱਚ ਸੁਣਨ ਦੀ ਆਵਾਜ਼ ਪੈਂਦੀ ਹੈ, ਅਤੇ ਮਨ ਜਿਹੜਾ ਛੇਤੀ ਇਕਾਗਰ ਹੋ ਜਾਂਦਾ ਹੈ। ਅਤੇ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਪਰਮੇਸ਼ਰ ਦਾ ਕੀਤਾ ਹੋਇਆ ਜਿਹੜਾ ਭਜਨ ਹੈ, ਮਨ ਦੇ ਇਕਾਗਰਤਾ ਸਹਿਤ, ਭਾਵੇਂ ਦਿਨ ਦੇ ਵਿੱਚ ਕਿੰਨਾ ਲੰਮਾ ਸਮਾਂ ਭਾਵੇਂ ਭਜਨ ਕੀਤਾ ਜਾਵੇ, ਅਤੇ ਇਹ ਬੰਦਗੀ ਕਰਨ ਵਾਲਿਆਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ, ਉਹਨਾਂ ਦੇ ਇਹ ਵਚਨ ਹਨ ਕਿ ਅੰਮ੍ਰਿਤ ਵੇਲੇ ਥੋੜ੍ਹਾ ਸਮਾਂ ਵੀ ਪਰਮੇਸ਼ਰ ਦਾ ਭਜਨ ਕਰ ਲਵੇ ਅਤੇ ਜ਼ਿਆਦਾ ਸਮੇਂ ਕੀਤੇ ਹੋਏ ਦਿਨ ਵਿੱਚ ਭਟਕਣਾ ਵਿੱਚ ਪੈ ਕੇ ਕੀਤੇ ਹੋਏ ਭਜਨ ਦੇ ਨਾਲੋਂ ਕਈ ਗੁਣਾ ਵੱਧ ਫਲ ਪ੍ਰਾਪਤ ਹੋ ਜਾਂਦਾ ਹੈ। ਇਹ ਅੰਮ੍ਰਿਤ ਵੇਲੇ ਨੂੰ ਐਸੀ ਮਹਾਨ ਵਡਿਆਈ ਦਿੱਤੀ ਹੈ। ਅਤੇ ਭਗਤ ਜਨਾਂ ਦੇ ਬਾਬਤ ਵਚਨ ਆਉਂਦੇ ਆ ਨਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਸਮੇਂ ਸਿਰ, ਜਿਵੇਂ ਮੱਤਰ ਵਿੱਚ ਬੀਜਿਆ ਹੋਇਆ ਬੀਜ ਪੂਰਾ ਫਲੀਭੂਤ ਹੁੰਦਾ ਨਾ, ਕਿ ਪਰਮੇਸ਼ਰ ਦਾ ਭਜਨ ਕਰਨਾ, ਅਤੇ ਕਹਿੰਦੇ ਹਨ ਉਹ ਆਪ ਖਾ ਰਹੇ ਹੈ ਅਤੇ ਜਸ਼ਰ ਦੇ ਪਿਆਰਿਆਂ ਨੇ ਨਾਮ ਰੂਪੀ ਬੀਜ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਬੀਜਿਆ ਹੈ। ਇਹ ਖਜ਼ਾਨਾ ਮੁੱਕਦਾ ਹੀ ਨਹੀਂ, ਕਦੇ ਘਾਟਾ ਨਹੀਂ ਪੈਂਦਾ। ਕਿੰਨੀ ਅੰਮ੍ਰਿਤ ਵੇਲੇ ਨੂੰ ਮਹਾਨਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਹਜ਼ੂਰ ਦੇ ਬਚਨ ਆਉਂਦੇ ਆ ਨਾ, ਪਹਿਰੈ ਫੁੱਲੜਾ ਫਲ ਵੀ ਪੱਛਾ ਰਾਤ। ਜਿਵੇਂ 4 ਪਹਿਰ ਦਿੰਦੇ ਹਿੱਸੇ ਆਉਂਦੇ ਅਤੇ 4 ਪਹਿਰ ਰਾਤ ਦੇ ਹਿੱਸੇ ਆਉਂਦੇ ਹੈ। ਜਦੋਂ 2 ਪਹਿਰ ਰਾਤ ਦੀ ਹੋ ਜਾਂਦੀ ਹੈ ਅਤੇ ਗੁਰੂ ਪਿਆਰੇ ਅੰਮ੍ਰਿਤ ਵੇਲੇ ਜਿਹਨੂੰ ਪਿਛਲਾ ਪਹਿਰ ਵੀ ਕਿਹਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਵਚਨ ਆਉਂਦੇ ਹਨ ਵਿੱਚ ਕਿ ਗੁਰੂ ਪਿਆਰੇ ਜਿਨ੍ਹਾਂ ਦੇ ਹਿਰਦੇ ਅੰਦਰ ਭਾਵਨਾ ਦਾ ਪਿਆਰ ਹੁੰਦਾ ਹੈ, ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਹੁੰਦੀ ਹੈ, ਅੰਮ੍ਰਿਤ ਵੇਲੇ ਉੱਠ ਕੇ ਆਲਸ ਨੂੰ ਤਿਆਗ
ਕੇ ਤੇ ਵਾਹਿਗੁਰੂ ਦੇ ਵੀ ਜੁੜ ਜਾਂਦੇ ਹਨ। ਸਭ ਤੋਂ ਸ਼੍ਰੋਮਣੀ ਇਨਸਾਨ ਜਾਣ ਕੇ ਹੋਰ ਸਿਮਰਨ ਕਰਨਾ ਹੈ, ਭਾਵੇਂ ਲਾਹੇਵੰਦ ਹੈ। ਹਰ ਇੱਕ ਸਵਾਸ ਦੇ ਨਾਲ ਨਾਮ ਜਪਣਾ, ਇਹ ਵੀ ਅੰਮ੍ਰਿਤ ਵੇਲੇ ਦੀ ਤਰ੍ਹਾਂ ਮੰਨੀ ਹੈ, ਕਿਉਂਕਿ ਸਤ ਸੰਗਤ ਬਾਲਕ ਅਵਸਥਾ ਦੇ ਵਿੱਚ ਕਿਸੇ ਪ੍ਰਕਾਰ ਦਾ ਮਨ ਵਿੱਚ ਕੋਈ ਵਿਕਾਰ ਨਹੀਂ ਹੁੰਦਾ, ਨਾ ਕਿਸੇ ਨਾਲ ਈਰਖਾ ਹੁੰਦੀ ਹੈ, ਨਾ ਬਾਲ ਅਵਸਥਾ ਵਿੱਚ ਝੂਠ ਬੋਲਣਾ, ਕਿਸੇ ਪ੍ਰਕਾਰ ਦਾ ਵਿਕਾਰ ਨਹੀਂ। ਇਸ ਲਈ ਬਾਲ ਅਵਸਥਾ ਵੀ ਸਤ ਸੰਗਤ ਕੋ ਪਾਵੈ ਨਾਮ ਹਰੀ। ਗੁਰਮੁਖ ਪਿਆਰੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਸਤ ਸੰਗਤ ਗੁਰੂ ਵਾਲੇ ਬਣਨਾ ਵੀ ਅੰਮ੍ਰਿਤ ਵੇਲੇ ਦੀ ਤਰ੍ਹਾਂ ਹੈ। ਜੋ ਭਾਵਨਾ ਦੇ ਨਾਲ ਸਤ ਸੰਗਤ ਵਿੱਚ ਆ ਕੇ ਬੈਠਣਾ, ਪਰਮੇਸ਼ਰ ਦਾ ਭਜਨ ਸੁਣਦਾ ਹੈ, ਕਥਾ ਕੀਰਤਨ ਸਰਵਣ ਕਰਨਾ, ਸਮੇਂ ਵਿੱਚ ਮਹਾਰਾਜ ਆਪ ਜੀ ਹੋਰ ਕਰ ਦਿੰਦੇ ਹੋ ਕਿ ਮਾਤਰ ਸਮੇਂ ਵਿੱਚ ਮਹਾਰਾਜ ਇਹ ਤਮਾਮ ਪੈਦਾ ਕਰਕੇ ਪਰਮੇਸ਼ਰ ਸਭ ਜੀਵਾਂ ਦਾ ਆਪ ਚੇਤਾ ਰੱਖਦੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਵਡਿਆਈ ਵਿਚਾਰ ਪਰਮੇਸ਼ਰ ਦੇ ਸਰੂਪ ਦੇ ਵਿਚਾਰ ਕਰਨੀ, ਇਹੋ ਹੀ ਵਾਹਿਗੁਰੂ ਦੇ ਵਡਿਆਈ ਦੇ ਬੋਲ ਹਨ। ਗੁਰਬਾਣੀ ਦੇ ਵਚਨ ਹਨ। ਭਗਤ ਰਸਨਾ ਦੁਆਰਾ ਮਨੁੱਖ ਦੇ ਮਨ ਵਿੱਚ ਜਿਹੋ ਜਿਹੀ ਵਾਸ਼ਨਾ ਲੱਗ ਜਾਂਦੀ ਹੈ, ਅੰਤ ਸਮੇਂ ਉਦਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿੱਦਾਂ ਦੀ ਮਨ ਵਿੱਚ ਵਾਸ਼ਨਾ ਵੱਧ ਜਾਂਦੀ ਹੈ, ਬਾਰ-ਬਾਰ ਜੋ ਜਗਤ ਨੂੰ ਯਾਦ ਕਰਦਾ ਰਹਿੰਦਾ, ਜੇ ਧਨ ਨੂੰ ਹਰ ਸਮੇਂ ਮਾਇਆ ਦੇ ਕਰਦਾ ਰਹਿੰਦਾ, ਤੇ ਹਜ਼ੂਰ ਨੇ ਭਗਤ ਤਰਲੋਚਨ ਜੀ ਦੀ ਰਸਨਾ ਦੁਆਰਾ ਫਰਮਾਇਆ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਬ ਜੋ ਬਾਬਾ ਹੋਤਾ ਹੈ। ਬਾਹਰ ਸਾਪਾਂ ਦੀਆਂ ਜੂਨਾਂ ਦਾ ਦੀ ਵਾਸ਼ਨਾ ਲੱਗ ਜਾਂਦੀ ਹੈ, ਜੇ ਮਾੜੀਆਂ ਦਾ ਵਾਸ਼ਨਾ ਲੱਗੀ ਰਹਿੰਦੀ ਹੈ, ਤੇ ਉਦਾਂ ਹੀ ਮੌਤ ਹੋ ਜਾਵੇ, ਮਨ ਦਾ ਸਰੀਰ ਆਰਜ਼ੂ ਪੂਰੀ ਹੋ ਜਾਵੇ। ਹਜ਼ੂਰ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਅਵਤਾਰੈ। ਪ੍ਰੇਤਾਂ ਦੀ ਜੂਨ ਪ੍ਰਾਪਤ ਹੋ ਜਾਂਦਾ ਹੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਸੁਖ ਜੋ ਜਾਣੀ ਹੈ। ਇਹ ਸਿੱਧੋ ਐਵੇਂ ਨਿਸ਼ਚੈ ਕਰਕੇ ਜਾਣਨਾ ਕਰੋ, ਜਾਂ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੱਚ ਸਰੂਪ ਸਦਾ ਵਾਸਤੇ ਜਾਣਨਾ ਕਰੋ, ਜੋ ਸਦਾ ਵਾਸਤੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸੱਚਾ ਹੈ। ਜਿਨ੍ਹਾਂ ਗੁਰਮੁਖਾਂ ਨੇ ਜਗਿਆਸੂਆਂ ਨੇ ਹਿਰਦੇ ਵਿੱਚ ਨਿਸ਼ਚੈ ਜਾਣਿਆ ਹੈ, ਸਭ ਆਪੇ ਸਤਿਆਰ ਕਹਿੰਦੇ ਕਿ